ਅਗਲੀ ਜਿਹੜੀ ਖਬਰ ਆ ਉਹ ਸੀਡੀਐਲਸ ਦੇ ਬਾਬਤ ਆ ਰਹੀ ਹੈ। ਇਸ ਟਾਈਮ ਦੀ ਵੱਡੀ ਖਬਰ ਆ, ਚਰਚਿਤ ਖਬਰ ਆ। ਨਿਊ ਜਰਸੀ ਨੇ ਨਾਨ ਡੋਮਿਸਾਈਲ ਜਿਹੜੇ ਸੀਡੀਐਲ ਨੇ ਉਹਨਾਂ ਨੂੰ ਦੁਬਾਰਾ ਲਿਆਂਦਾ ਹੈ। ਨਿਊ ਜਰਸੀ ਨੇ ਇਹਨਾਂ ਨੂੰ ਰਿਜ਼ਿਊਮ ਕਰ ਦਿੱਤਾ ਹੈ। ਕਹਿੰਦੇ ਕਿ ਯੂਐਸ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਸਤੰਬਰ ਮਹੀਨੇ ਦੇ ਵਿੱਚ ਬੈਨ ਕੀਤਾ ਸੀ ਸੀਡੀਐਲਸ ਜਿਹੜੇ ਨਾਨ ਸਿਟੀਜ਼ਨਸ ਨੇ ਉਹਨਾਂ ਦੇ ਮਾਮਲੇ ਦੇ ਵਿੱਚ, ਤੇ ਦੱਸਿਆ ਸੀਗਾ ਕਿ ਇੱਕ ਤੋਂ ਬਾਅਦ ਇੱਕ ਸਟੇਟ ਜਿਹੜੀ ਆ ਉਹ ਇਸ ਮਾਮਲੇ ਦੇ ਵਿੱਚ ਆਪਾਂ ਨੂੰ ਪਤਾ ਕਿ ਫੈਡਰਲ ਸਰਕਾਰ ਦੇ ਨਾਲ ਆਮੋ ਸਾਹਮਣੇ ਹੁੰਦੀ ਨਜ਼ਰ ਆਈ। ਹੁਣ ਕੈਲੀਫੋਰਨੀਆ ਦੇ ਸਬੰਧ ਦੇ ਵਿੱਚ ਵੀ ਆਪਾਂ ਖਬਰਾਂ ਸਾਂਝੀਆਂ ਕੀਤੀਆਂ ਕਿ ਉਹਨਾਂ ਨੇ ਇਸ ਮਾਮਲੇ ਦੇ ਵਿੱਚ 160 ਮਿਲੀਅਨ ਡਾਲਰ ਦੀ ਜਿਹੜੀ ਗ੍ਰਾਂਟ ਆ ਉਹਦਾ ਕਾਫੀ ਆਪਾਂ ਇਹਨਾਂ ਦੋ ਫੈਡ ਸਰਕਾਰ ਤੇ ਕੈਲੀਫੋਰਨੀਆ ਸਰਕਾਰ ਦੇ ਵਿੱਚ ਝੇੜਾ ਦੇਖਿਆ। ਪਰ ਹੁਣ ਕੈਲੀਫੋਰਨੀਆ ਤੋਂ ਬਾਅਦ ਜਿਹੜੀਆਂ ਹੋਰ ਸਟੇਟਾਂ ਨੇ ਜਿਨ੍ਹਾਂ ਨੇ ਸੀਡੀਐਲਸ ਦੇ ਮਾਮਲੇ ਦੇ ਵਿੱਚ ਆਪਣਾ ਸਟੈਂਡ ਰੱਖਿਆ, ਉਹਨਾਂ ਦੇ ਵਿੱਚ ਹੁਣ ਨਿਊ ਜਰਸੀ ਵੀ ਸ਼ਾਮਲ ਹੋ ਗਿਆ। ਕਹਿੰਦੇ ਕਿ 1,94,000 ਜਿਹੜੇ ਨੇ ਇਸ ਟਾਈਮ ਸੀਡੀਐਲ ਐਲੀਜੀਬਿਲਟੀ ਵਾਲੇ ਨਾਨ ਸਿਟੀਜ਼ਨ ਡਰਾਈਵਰਸ ਨੇ, ਜਿਨ੍ਹਾਂ ਨੂੰ ਇੱਕ ਤੋਂ ਬਾਅਦ ਇੱਕ ਜਿਹੜੇ ਕਾਨੂੰਨ ਨੇ ਉਹਨਾਂ ਦੇ ਲਿਆ ਕੇ ਕਾਨੂੰਨਾਂ ਦੇ ਤਹਿਤ, ਤੇ ਉਸ ਤੋਂ ਬਾਅਦ ਇਹਨਾਂ ਦੀਆਂ ਜਿਹੜੀਆਂ ਜੌਬ ਸੀਗੀਆਂ ਉਹਨਾਂ ਨੂੰ ਹਟਾ ਦਿੱਤਾ ਗਿਆ ਸੀ। ਪਰ ਹੁਣ FMCSA ਦੇ ਕ੍ਰੈਕਡਾਊਨ ਤੋਂ ਬਾਅਦ ਕਹਿੰਦੇ ਕਿ ਨਿਊ ਜਰਸੀ ਜਿਹੜਾ ਉਹਨੇ ਸੀਡੀਐਲਸ ਦੇ ਮਾਮਲੇ ਦੇ ਵਿੱਚ ਜਿਹੜਾ ਇਹ ਇੱਕ ਅਹਿਮ ਕਦਮ ਪੁੱਟਦਿਆਂ ਇਹ ਗੱਲ ਕਹੀ ਹੈ ਕਿ ਹੁਣ ਜਿਹੜੇ ਨਾਨ ਡੋਮਿਸਾਈਲ ਸੀਡੀਐਲ ਨੇ ਉਹ ਆਉਣਗੇ, ਤੇ ਜਿਨ੍ਹਾਂ ਕੋਲੇ ਜਿਹੜੇ ਹੋਲਡਰ ਨੇ ਨਾਨ ਡੋਮਿਸਾਈਲ ਸੀਡੀਐਲਸ ਦੇ ਉਹਨਾਂ ਨੂੰ ਹੁਣ ਟਰੱਕ ਚਲਾ ਸਕਣਗੇ। ਇਹ ਕਿੰਨਾ ਕੁ ਚਿਰ ਖੜਦਾ ਨਿਊ ਜਰਸੀ ਦਾ ਇਹ ਫੈਸਲਾ, ਜਾਂ ਇਹ ਵਾਕਈ ਇਹਦੇ ਤੇ ਪਹਿਰੇਦਾਰੀ ਕਰਨਗੇ, ਇਹ ਆਉਣ ਵਾਲਾ ਸਮਾਂ ਦੱਸੂਗਾ। ਕਿਉਂਕਿ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੇ ਵੀ ਫੈਡ ਸਰਕਾਰ ਨੇ ਕੋਈ ਸੋਧਾਂ ਕੀਤੀਆਂ ਨੇ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਜਾਂ ਹੋਰ, ਤੇ ਜਿੱਥੇ ਕਿਤੇ ਵੀ ਕਿਸੇ ਸੂਬੇ ਨੇ ਕਿਸੇ ਸਟੇਟ ਨੇ ਉਹਨਾਂ ਦੇ ਵਿੱਚ ਕੋਈ ਤਰਮੀਮ ਕੀਤੀ ਹੈ ਜਾਂ ਉਹਨਾਂ ਤੇ ਕੋਈ ਅੜਿੱਕਾ ਡਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਉਹਨਾਂ ਤੇ ਕੋਈ ਵੱਖਰਾ ਸਟੈਂਡ ਲਿਆ, ਤਾਂ ਆਪਾਂ ਨੂੰ ਪਤਾ ਕਿ ਫੈਡ ਤੇ ਜਿਹੜੀ ਸਟੇਟ ਸਰਕਾਰ ਹੈ, ਸੂਬਾ ਸਰਕਾਰ ਹੈ, ਉਹ ਇੱਕ ਦੂਜੇ ਦੇ ਆਮੋ ਸਾਹਮਣੇ ਵੀ ਹੁੰਦੀਆਂ ਨਜ਼ਰ ਆਈਆਂ ਸਨ। ਜੀ।